ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ, ਉੱਥੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਠਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਠਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਉਹਨਾਂ ਦਾ ਨੰਬਰ ਨੋਟ ਕਰ ਲਓ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਆਈਏ ਤਾਂ ਨਵਜੋਤ ਕੌਰ ਸਿੱਧੂ ਹੁਣੀ ਕਾਂਗਰਸ ਪਾਰਟੀ ਚੋਂ ਸਸਪੈਂਡ ਕਰ ਦਿੱਤੇ ਗਏ ਸੀ। ਇਹ ਚੱਕਰ ਪਾਤਾ 500 ਕਰੋੜ ਨੇ ਜੀ। ਬਿਲਕੁਲ ਵੱਡੀ ਖਬਰ ਆ ਰਹੀ ਹੈ ਇਸ ਵੇਲੇ ਦੀ। ਵੈਸੇ ਵੱਡੀ ਖਬਰ ਕੀ ਹੈ ਕਿ ਦਿਨ ਚੜਿਆਂ ਵੀ ਬੀਬੀ ਸਿੱਧੂ ਦੀ ਵੱਡੀ ਖਬਰ ਸੀ ਤੇ ਦਿਨ ਛੁਪਿਆਂ ਵੀ ਇਹਨਾਂ ਦੀ ਵੱਡੀ ਖਬਰ ਆ। ਜੀ ਅੱਛਾ, ਇਸ ਵੇਲੇ ਪੂਰੀ ਹਲਚਲ ਹੈ ਸੋਸ਼ਲ ਮੀਡੀਆ ਤੇ। ਪੂਰੀ ਇਸ ਖਬਰ ਤੇ ਲੋਕ ਬਈ ਟੀਕਾ ਟਿੱਪਣੀ ਕਰ ਰਹੇ ਨੇ। ਇਹਨਾਂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਬਣੀ, ਮਤਲਬ ਜੀ ਤੁਰੰਤ ਪ੍ਰਭਾਵ ਦੇ ਨਾਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਇਹਨਾਂ ਨੂੰ ਫਾਰਗ ਕਰ ਦਿੱਤਾ ਗਿਆ, ਸਸਪੈਂਡ ਕਰ ਦਿੱਤਾ ਗਿਆ। ਗੱਲ ਇਹ ਆ ਕਿ ਇਹਨਾਂ ਨੇ ਫੇਰ ਟਿੱਪਣੀ ਕੀਤੀ ਹੈ। ਤੁਸੀਂ ਕਮਾਲ ਵੇਖੋ ਕਿ ਬੀਬੀ ਸਿੱਧੂ ਕਹਿੰਦੀ ਕਿ ਮੈਂ ਤੇ ਰਾਜਾ ਵੜਿੰਗ ਨੂੰ ਪ੍ਰਧਾਨ ਹੀ ਨਹੀਂ ਮੰਨਦੀ। ਗੱਲ ਹੀ ਖਤਮ ਆ। ਜੀ ਅੱਛਾ, ਇਹ ਕੰਮ ਸ਼ੁਰੂ ਹੋਇਆ ਸੀ ਤੁਹਾਨੂੰ ਪਤਾ 300 ਕਰੋੜ ਵਾਲਾ, 500 ਕਰੋੜ ਵਾਲਾ, ਜੀ ਕਿ ਭਾਈ ਸਾਡੇ ਕੋਲ ਤੇ ਹੁਣ ਟੈਚ ਹੀ ਹੈ ਨਹੀਂਗਾ। ਤਾਂ ਉਸ ਮਾਮਲੇ ਤੋਂ ਬਾਅਦ ਜੇ ਤੁਸੀਂ ਵੇਖੋਗੇ ਤੇ ਬੀਬੀ ਸਿੱਧੂ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਸੀਗਾ। ਯਾਨੀ ਇੱਕ ਦਿਨ ਦਾ ਬ੍ਰੇਕ ਤੋਂ ਬਾਅਦ ਅੱਜ ਫਿਰ ਬੀਬੀ ਸਿੱਧੂ ਬੋਲ ਪਏ। ਬੀਬੀ ਨੇ ਆਖਿਆ, ਉਹਨੇ ਆਖਿਆ ਕਿ ਰਾਜਾ ਵੜਿੰਗ ਸੀਐਮ ਨੂੰ ਮਿਲਿਆ। ਇਹ ਤੋਂ ਜੀ ਇਲਾਵਾ ਪ੍ਰਤਾਪ ਸਿੰਘ ਬਾਜਵਾ ਬਾਰੇ ਕਿਹਾ ਕਿ ਭਾਜਪਾ ਨੂੰ ਮਿਲਿਆ। ਤੇ ਜੀ ਮਾਨੂਰੀ ਤੇ ਪਹਿਲਾਂ ਹੀ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਤਾਪ ਸਿੰਘ ਭਾਜਪਾ ਕਹਿ ਦਿੰਦੇ ਆ। ਜੀ ਯਾਨੀ ਦੋ ਵੱਡੇ ਲੀਡਰਾਂ ਨੂੰ ਵਲੇਟ ਦਿੱਤਾ ਬੀਬੀ ਨੇ। ਜੀ ਬੀਬੀ ਨੇ ਮੈਨੂੰ ਲੱਗਦਾ ਕਿ ਸਿੱਧੂ ਵਾਲਾ ਬੱਲਾ ਫੜ ਲਿਆ ਕਿ ਲੈ ਭਾਈ ਹੁਣ ਤੂੰ ਪਾਸੇ ਹੋ ਜਾ, ਤੂੰ ਤੇ ਕ੍ਰਿਕਟ ਛੱਡ ਦਿੱਤੀ, ਕਿ ਮੇਰੇ ਚੌਕੇ ਛੱਕੇ ਵੇਖ ਜੀ ਹੁਣ ਇਹ ਜਿਹੜੀ ਗੱਲ ਸੀ ਕਿ ਉਹ ਦੁਬਾਰਾ ਬੋਲੇ ਤਾਂ ਇਹਦਾ ਮਤਲਬ ਇਹ ਸਾਫ਼ ਹੈ, ਸਪਸ਼ਟ ਹੈ ਕਿ ਸ਼ਾਇਦ ਬੀਬੀ ਸਿੱਧੂ ਇਹ ਨਹੀਂ ਹੈ ਕਿ ਬਈ ਅਣਜਾਣੇ ਦੇ ਵਿੱਚ ਬੋਲੇ ਆ। ਉਹਨਾਂ ਨੇ ਜੀ ਸ਼ਾਇਦ ਸੋਚ ਸਮਝ ਕੇ ਇਹ ਬਿਆਨਬਾਜ਼ੀ ਸਟਾਰਟ ਕੀਤੀ। ਔਰ ਨਵਜੋਤ ਸਿੰਘ ਸਿੱਧੂ ਦਾ ਨਾਂ ਬੋਲਣਾ, ਉਹ ਜੀ ਇਸ ਗੱਲ ਤੇ ਕਿਤੇ ਨਾ ਕਿਤੇ ਮੋਹਰ ਹੈ। ਤਸਦੀਕ ਹੈ ਇਸ ਗੱਲ ਦੀ ਗੁਰਪ੍ਰੀਤ ਕਿ ਸ਼ਾਇਦ ਬੀਬਾ ਸਿੱਧੂ ਯਾਨੀ ਸਿੱਧੂ ਸਾਹਿਬ ਚਾਹੁੰਦੇ ਆ ਕਿ ਬੀਬੀ ਸਿੱਧੂ ਬੋਲੇ ਤੇ ਉਹ ਬੋਲੇ ਜੋ ਉਹ ਬੋਲਣਾ ਚਾਹੁੰਦੇ ਆ। ਜੀ ਤਾਂ ਹੁਣ ਪਾਰਟੀ ਚੋਂ ਜਦੋਂ ਸਸਪੈਂਡ ਕਰ ਦਿੱਤਾ ਹੈ, ਦੇਖੋ ਸਵਾਲ ਤੇ ਕਈ ਖੜੇ ਹੋਏ ਨਾ ਕਿ ਜੇ ਤੁਸੀਂ ਇਹ ਕਹਿੰਦੇ ਹੋ ਕਿ ਕਾਂਗਰਸ ਦੇ ਵਿੱਚ ਪੈਸੇ, ਵੈਸੇ ਤੇ ਗੱਲ ਇਹ ਆ ਇਹਦੇ 'ਚ ਤੇ ਕੋਈ ਓਲਾ ਛੱਪਾ ਹੈ ਨਹੀਂਗਾ। ਅੱਜ ਕੱਲ ਜੀ ਸਿਆਸਤ ਦੇ ਵਿੱਚ ਪਾਰਟੀਆਂ ਦੇ ਅੰਦਰ ਤੁਹਾਨੂੰ ਪਤਾ ਹੀ ਹੈ, ਇੱਕ ਹੱਥ ਦੇ ਇੱਕ ਹੱਥ ਲੈ ਵਾਲਾ ਹਿਸਾਬ ਕਿਤਾਬ ਹੀ ਆ। ਜੀ ਠੀਕ ਹੈ ਜੀ, ਕਿਤੇ ਥੋੜਾ ਕਿਤੇ ਬਹੁਤਾ। ਪਰ ਜਦੋਂ ਇਹਨਾਂ ਨੇ ਇਹ ਸਵਾਲ ਸ਼ੁਰੂ ਕਰ ਦਿੱਤੇ, ਇਹ ਖੁਲਾਸੇ ਸ਼ੁਰੂ ਕਰ ਦਿੱਤੇ ਬਈ ਇੰਨੇ 100 ਕਰੋੜ ਇੰਨੇ 100 ਕਰੋੜ ਵਾਲੇ, ਤਾਂ ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੂੰ ਵੀ ਉਲਟਵਾ ਸਵਾਲ ਹੋ ਗਿਆ ਕਿ ਜਦ ਤੁਸੀਂ ਪਾਰਟੀ ਪ੍ਰੈਜ਼ੀਡੈਂਟ ਬਣੇ, ਵਿਧਾਇਕ ਬਣੇ ਜਾਂ ਵਜ਼ੀਰ ਬਣੇ ਤਾਂ ਫਿਰ ਤੁਸੀਂ ਕਿੰਨੇ ਦਿੱਤੇ ਸੀਗੇ? ਉਹਦੇ 'ਚ ਘਿਰ ਗਏ। ਉਹਦੇ 'ਚ ਸਫਾਈ ਵੀ ਦਿੱਤੀ ਬੀਬੀ ਸਿੱਧੂ ਨੇ ਕਿ ਨਹੀਂ ਨਹੀਂ ਸਾਥੋਂ ਕੋਈ ਨਹੀਂ ਮੰਗਿਆ। ਜੀ ਪਰ ਉਧਰੋਂ ਸੁਨੀਲ ਜਾਖੜ ਹੋਰੀ ਆ ਗਿਆ, ਕਹਿੰਦੇ ਇੱਕ ਮੁੱਖ ਮੰਤਰੀ ਸੀ ਸਾਬਕਾ ਹੋ ਗਿਆ ਹੁਣ ਤੇ ਉਹ ਦੁੱਖ ਜੇ ਜੀ ਰੋਂਦਾ ਸੀ, ਕਹਿੰਦਾ ਜੀ ਮੈਂ 350 ਕਰੋੜ ਦਿੱਤਾ। ਕੁਛ ਏਦਾਂ ਦਾ ਮਤਲਬ ਕਿ ਚੱਲਦਾ ਪਿਆ ਕੰਮ। ਤਾਂ ਫਿਲਹਾਲ ਖਬਰ ਵੱਡੀ ਆ ਰਹੀ ਹੈ, ਬੀਬੀ ਸਿੱਧੂ ਨੂੰ ਪਾਰਟੀ ਚੋਂ ਸਸਪੈਂਡ ਕਰ ਦਿੱਤਾ ਹੈ। ਤਾਂ ਬੀਬੀ ਸਿੱਧੂ ਜੇ ਸਸਪੈਂਡ ਹੋ ਗਿਆ ਤੇ ਹੁਣ ਸਿੱਧੂ ਸਾਹਿਬ ਇੱਥੇ ਰੋਕ ਕੇ ਕੀ ਕਰਨਗੇ? ਜੀ ਜੀ
ਕਿ ਇੱਕ ਸਸਪੈਂਡ ਤੇ ਇੱਕ ਬਹਾਲ ਰਹੂਗਾ। ਹੂੰ ਤੇ ਦੂਜੀ ਗੱਲ ਕਿ ਕੀ ਬੀਬੀ ਸਿੱਧੂ ਨੇ ਇਲੈਕਸ਼ਨ ਲੜਨ ਦਾ ਐਲਾਨ ਕਰਕੇ ਜੋ ਬੀਤੇ ਦਿਨੀ ਮਤਲਬ ਇਹਨਾਂ ਨੇ ਐਲਾਨ ਕੀਤਾ ਸੀ, ਕਿ ਇਹਨਾਂ ਨੇ ਮਿੱਥ ਲਿਆ ਸੀਗਾ ਕਿ ਹੁਣ ਵੇਲਾ ਆ ਗਿਆ ਕਿ ਭਾਈ ਆਰ ਪਾਰ ਗੇਮ ਕੀਤੀ ਜਾਵੇ, ਕਿ ਜੀ ਜਾਂ ਤਾਂ ਸਾਡੇ ਹੱਥ ਆ ਜਾਵੇ ਲਗਾਮ ਘੋੜੇ ਦੀ, ਰੱਥ ਦੀ, ਤੇ ਜਾਂ ਜੀ ਅਸੀਂ ਆਪਣਾ ਕੋਈ ਬਿਲਾ ਕਰੀਏ। ਹੁਣ ਇਹੋ ਹੀ ਲੱਗਦਾ ਕਿ ਬੀਬੀ ਸਿੱਧੂ ਨੇ ਵੇਖੋ ਗੱਲ ਤੇ ਜਿਹੜੀ ਸੀ ਨਾ ਉਹ ਆਈਓ ਕਹੀ ਸੀ ਕਿ ਭਾਈ ਜਿਹੜੇ ਸਿੱਧੂ ਸਾਹਿਬ ਆ ਉਹ ਆਉਣਗੇ ਤਦ ਜੇ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਏਗਾ। ਤਾਂ ਇਹ ਤੇ ਜੀ ਸਾਫ਼ ਹੈ, ਸਪਸ਼ਟ ਹੈ ਕਿ ਉਹਨਾਂ ਦੇ ਦਿਲ ਦੇ ਵਿੱਚ ਜੋ ਹੈ ਉਹਨਾਂ ਨੇ ਦੱਸ ਦਿੱਤਾ। ਪਰ ਗੱਲ ਇਹ ਆ ਕਿ ਜੇ ਮੰਨ ਲਓ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ, ਫਿਰ ਟਿਕਟ ਦਾ ਤੇ ਅਸਾਰ ਹੀ ਨਹੀਂ। ਇਹ ਜੀ ਵੀ ਤਾਂ ਸੋਚੋ ਨਾ ਕਿ ਜਾਂ ਤਾਂ ਜੀ ਜੀ ਪਾਰਟੀ ਦੇ ਵਿੱਚ ਉਹ ਦੁਬਾਰਾ ਵਾਪਸ ਆਉਣਗੇ, ਨਹੀਂ ਤਾਂ ਉਹਨਾਂ ਨੂੰ ਟਿਕਟ ਨਹੀਂ ਮਿਲਣੀ। ਤਾਂ ਇਲੈਕਸ਼ਨ ਜੀ ਲੜਨ ਦਾ ਬੀਬੀ ਸਿੱਧੂ ਤੋਂ ਪਹਿਲਾਂ ਕਹਿ ਚੁੱਕੇ ਆ। ਤਾਂ ਕੀ ਇਹਦਾ ਮਤਲਬ ਹੈ ਕਿ ਆਪਾਂ ਸਿੱਧੂ ਫੈਮਿਲੀ ਨੂੰ ਇੱਕ ਵਾਰੀ ਫੇਰ ਦਲ ਬਦਲੀ ਕਰਦਿਆਂ ਦੇਖ ਸਕਦੇ ਹਾਂ? ਇਸ ਕਰਕੇ ਜੀ ਚਰਚਿਤ ਹੈ ਮਾਮਲਾ। ਬਾਕੀ ਵੇਖੋ ਹੁਣ ਕੀ ਬਣਦਾ ਹੈ। ਪਰ ਬੀਬੀ ਸਿੱਧੂ ਨੇ ਸਾਰਾ ਦਿਨ ਅੱਜ ਜੇ ਆਪਾਂ ਵੇਖੀਏ ਪੱਤਰਕਾਰਾਂ ਨੂੰ ਆਰੇ ਲਾ ਰੱਖਿਆ, ਕੰਮੇ ਲਾ ਰੱਖਿਆ, ਕਦੇ ਕੋਈ ਬਿਆਨ ਕਦੇ ਕੋਈ ਬਿਆਨ। ਤੇ ਅੱਜ ਦਿਨ ਦੇ ਛਪਾ ਵੇਲੇ ਉਹਨਾਂ ਨੇ ਵਾਟੀ ਕੱਢ ਦਿੱਤੇ, ਕਹਿੰਦੇ ਕੌਣ ਰਾਜਾ ਵੜਿੰਗ, ਮੈਂ ਤੇ ਰਾਜਾ ਵੜਿੰਗ ਨੂੰ ਪ੍ਰਧਾਨ ਹੀ ਨਹੀਂ ਮੰਨਦੀ। ਜਿਹਨੇ ਪਾਰਟੀ ਹੂੰ ਚੋਂ ਸਸਪੈਂਡ ਕਰ ਦਿੱਤਾ ਬੀਬੀ ਉਹਨੂੰ ਪ੍ਰਧਾਨ ਹੀ ਨਹੀਂ ਮੰਨਦੀ। ਤੇ ਜੀ ਫਿਰ ਇਹੋ ਜਿਹੇ ਨੇਤਾ ਨੂੰ ਤੁਸੀਂ ਪਾਰਟੀ ਦੇ ਵਿੱਚ ਕਿਵੇਂ ਰੱਖੋਗੇ, ਇਹ ਵੀ ਇੱਕ ਵੱਡਾ ਸਵਾਲ ਹੈ ਨਾ। ਜੀ ਜੀ ਇੱਕ ਇਹ ਵੀ ਗੱਲ ਹੈ ਨਾ, ਇਹਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਵੀ ਕੋਈ ਨਹੀਂ, ਬੰਦਾ ਕਿਸੇ ਨੂੰ ਕੋਈ ਗੱਲ ਕਹਿ ਤਾਂ ਦਵੇ ਮਾੜੀ ਜੀ, ਬਸ ਨਾਲ ਹੀ ਚੜ ਮੱਚ ਜਾਂਦੀ ਹੈ ਤੇ ਫਿਰ ਕਾਰਵਾਈਆਂ ਤਾਂ ਚਲੋ ਹੁੰਦੀਆਂ ਹੀ ਨੇ, ਉਹ ਤਾਂ ਸਾਰੇ ਦੇਖ ਹੀ ਰਹੇ ਨੇ। ਚਲੋ ਅੱਗੇ ਚੱਲਦੇ ਹਾਂ, ਗੱਲ ਸੁਖਬੀਰ ਬਾਦਲ ਹੋਣਾ ਦੀ ਕਰ ਲੈਂਦੇ ਹਾਂ। ਉਹਨਾਂ ਦੇ ਘਰ ਦੇ ਵਿੱਚ ਵੀ ਅੱਜ ਉਹਨਾਂ ਨੇ ਸਮਾਗਮ ਕੀਤਾ ਹੈ ਵੱਡੇ ਬਾਦਲ ਸਾਹਿਬ ਦਾ, ਤੇ ਉੱਥੇ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਤੇ ਇੱਕ ਕਹਿੰਦੇ ਵੱਡਾ ਸਟੈਚੂ ਉਹਨਾਂ ਦਾ ਲੋਕ ਅਰਪਣ ਕੀਤਾ ਹੈ, ਤੇ ਝੰਡਾ ਵੀ ਪਾਰਟੀ ਦਾ ਕਹਿੰਦੇ ਪੱਕੇ ਤੌਰ ਤੇ ਝੂਲਦਾ ਰਹੂਗਾ, ਤੇ ਗਿੱਦੜਬਾਹੇ ਐਂਟਰੀ ਕਰਨਗੇ ਕਹਿੰਦੇ ਸੁਖਬੀਰ ਬਾਦਲ ਹੋਣੀ। ਹਾਂਜੀ, ਇਹ ਵੀ ਅੱਜ ਖਬਰਾਂ ਜੇ ਤੁਸੀਂ ਵੇਖੋਗੇ ਨਾ ਤਾਂ ਬੜੇ ਦਿਨਾਂ ਬਾਅਦ ਮੈਂ ਵੇਖਿਆ ਕਿ ਸਿਆਸੀ ਵੱਡੀਆਂ ਖਬਰਾਂ ਆ ਰਹੀਆਂ ਨੇ। ਆ ਹੁਣ ਜੀ ਇੱਕ ਖਬਰ ਦੇਖੋ, ਕੋਈ ਖਬਰਾਂ ਦੀ ਨਾ ਰੋਤੀ ਆ ਜਾਂਦੀ ਏਦਾਂ ਦੀ। ਤੁਸੀਂ ਵੇਖੋ ਜੀ ਕਿ ਹੁਣ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਵੀ ਸ਼ਾਇਦ ਪੋਸਟ ਕਰ ਦਿੱਤਾ ਕਿ ਉਹਨਾਂ ਨੂੰ ਵੀ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ, ਨਹੀਂ ਜਿਹੜਾ ਸ਼ਾਇਦ ਚੱਲ ਰਿਹਾ ਸੀਗਾ ਈਡੀ ਵਾਲਾ ਮਾਮਲਾ ਸੀਗਾ ਨਾ, ਕਿ ਜੀ ਉਹਦੇ ਵਿੱਚ ਉਹਨਾਂ ਨੂੰ ਵੀ ਸੁਪਰੀਮ ਕੋਰਟ ਤੋਂ ਰਾਹਤ ਮਿਲ ਗਈ ਹੈ। ਕਨਫਰਮ ਕਰਨਾ ਤੁਸੀਂ, ਮੈਂ ਥੋੜਾ ਜਿਹਾ ਪੜ੍ਹਿਆ ਸੀਗਾ ਕਿ ਐਸਾ ਕੁਝ ਜੀ ਹੋ ਗਿਆ ਹੈ। ਖੈਰ, ਤਾਂ ਇਹ ਵੀ ਵੇਖ ਲਓ ਕਿ ਸੌਣ ਲੱਗਿਆਂ ਵੀ ਬ੍ਰੇਕਿੰਗ ਮਿਲ ਰਹੀ ਹੈ। ਜੀ ਜੀ ਉੱਠਣ ਲੱਗਿਆਂ ਵੀ ਬ੍ਰੇਕਿੰਗ, ਸੌਣ ਲੱਗਿਆਂ ਵੀ ਬ੍ਰੇਕਿੰਗ, ਕੋਈ ਵਿਰਲਾ ਦੇ ਨਹੀਂ ਹੁੰਦਾ ਇਸ ਤਰ੍ਹਾਂ ਦਾ। ਤਾਂ ਹੁਣ ਜੇ ਆਪਾਂ ਵੇਖੀਏ ਤਾਂ ਦੇਖੋ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਐਲਾਨ ਕਰ ਦਿੱਤਾ, ਪਰ ਇਹ ਖਬਰ ਬਹੁਤ ਵੱਡੀ ਖਬਰ ਬਣ ਗਈ ਕਿ ਗਿੱਦੜਬਾਹਾ ਤੋਂ ਇਲੈਕਸ਼ਨ ਲੜਨਗੇ ਜੀ। ਤੇ ਨਾਲ ਜੀ ਇਹ ਵੀ ਕਹਿ ਦਿੱਤਾ ਕਿ ਡਿੰਪੀ ਢਿੱਲੋਂ ਹੋਰਾਂ ਨੂੰ ਹੁਣ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ। ਦੇਖੋ ਪਤਾ ਕੀ ਹੈ, ਗੱਲਾਂ ਬਾਤਾਂ ਚੱਲ ਰਹੀਆਂ ਸਨ ਜੀ ਤੇ ਇਹ ਵੀ ਚਰਚਾਵਾਂ ਚੱਲਦੀਆਂ ਸਾਡੇ ਏਰੀਏ ਦੇ ਵਿੱਚ ਕਿ ਡਿੰਪੀ ਢਿੱਲੋਂ ਹੋਰੀ ਤੇ ਸ਼ਾਇਦ ਗਿੱਦੜਵਾ ਇਲੈਕਸ਼ਨ 'ਚ ਕਹਿਣ ਲੱਗ ਪਏ ਸੀਗੇ ਕਿ ਐਤਕੀ ਸਾਨੂੰ ਵੋਟਾਂ ਪਾ ਦਿਓ। ਕਾਲੀਆਂ ਨੂੰ ਵੀ ਕਹਿਣ ਲੱਗ ਪਏ ਸੀਗੇ ਕਿ ਆਪਾਂ ਮੁੜ ਕੇ ਭੌਂ ਕੇ ਆ ਹੀ ਜਾਣਾ ਤੁਹਾਡੇ ਵਿੱਚ, ਕਿੱਧਰ ਚੱਲੇ ਆ। ਤੇ ਚਰਚੇ ਮਤਲਬ ਕਿ ਮੂੰਹ ਜ਼ਬਾਨੀ ਇਹ ਚੱਲਦੇ ਨੇ। ਜਦੋਂ ਵੀ ਆਪਾਂ ਦੇਖਦੇ ਹਾਂ ਹਟਾਂ ਤੇ ਵਟਾਂ ਤੇ ਭੱਠਾਂ ਤੇ ਇਹ ਗੱਲਾਂ ਜੀ ਚੱਲਦੀਆਂ ਨੇ, ਤਾਂ ਇਹ ਸਮਝਿਆ ਜਾਂਦਾ ਸੀਗਾ ਕਿ ਡਿੰਪੀ ਢਿੱਲੋਂ ਹੋਰੀ ਵਾਪਸ ਆ ਸਕਦੇ ਨੇ। ਤੇ ਅੱਜ ਉਸ ਗੱਲ ਤੇ ਵੀ ਮੋਹਰ ਲਾ ਦਿੱਤੀ ਕਿ ਨਹੀਂ, ਜੀ ਵਾਪਸੀ ਜਿਵੇਂ ਗਾਣਾ ਨਾ, ਕਨਫਰਮ ਸੋਹਣਿਆ ਵੇ ਤੇਰੀ ਟਿਕਟ ਵਾਪਸੀ ਦੀ, ਕਹਿੰਦੇ ਕਿ ਨਹੀਂ, ਜੀ ਵਾਪਸੀ ਨਹੀਂ ਹੋਏਗੀ, ਬਲਕਿ ਹੂੰ ਗਿੱਦੜਬਾਹ ਤੋਂ ਲੜਾਂਗੇ। ਤਾਂ ਹੁਣ ਗਿੱਦੜਬਾਹ ਤੋਂ ਲੜਨ ਦਾ ਮਤਲਬ ਕੀ ਹੈ ਕਿ ਢਿੱਲੋਂ ਵਰਸਜ ਢਿੱਲੋਂ ਜੀ ਤੇ ਉਧਰ ਨਾਲ ਵੜਿੰਗ, ਜੀ ਯਾਨੀ ਡਿੰਪੀ ਢਿੱਲੋਂ ਤੇ ਸੁਖਬੀਰ ਸਿੰਘ ਢਿੱਲੋਂ। ਪਿੰਡ ਤਾਂ ਇਹਨਾਂ ਦਾ ਬਾਦਲ ਹੈ ਨਾ, ਉਹਦਾ ਤਾਂ ਜੀ ਢਿੱਲੋਂ ਹੈ। ਢਿੱਲੋਂ ਹੂੰ ਵਰਸਜ ਢਿੱਲੋਂ ਤੇ ਨਾਲ ਤੜਿੰਗ। ਤੇ ਸਰ ਐਦੋਂ ਵੱਡੀ ਫੇਰ ਕਹਿ ਲਓ ਕਿ ਲਾਟਾਂ ਮਾਰਦੀ ਸੀਟ ਕਿਹੜੀ ਹੋ। ਜੀ ਇਹ ਤੇ ਅੱਜ ਹੀ ਆਪਾਂ ਕਹੀਏ, ਇਹ ਤੇ ਅੱਜ ਹੀ ਹੌਟ ਸੀਟ ਬਣ ਗਈ ਗਿੱਦੜਬਾਹਾ। ਜੀ ਜੀ ਤੇ ਹੌਟ ਸੀਟ ਬਣ ਗਈ, ਸੁਪਰ ਹੌਟ ਕਹਿ ਲਓ। ਹੁਣ ਦੂਜੇ ਪਾਸੇ ਜੇ ਤੁਸੀਂ ਇੱਕ ਥੋੜਾ ਜਿਹਾ, ਕਿਉਂਕਿ ਹੁਣ ਮੈਂ ਪ੍ਰਿੰਟ ਮੀਡੀਆ ਤੋਂ ਆਇਆ ਹੋਇਆ ਇਨਸਾਨ ਆ, ਥੋੜਾ ਜਿਹਾ ਅਸੀਂ ਬਰੀਕੀ ਨਾਲ ਦੇਖਦੇ ਆ ਕਈ ਵਾਰ। ਹੁਣੇ ਜੀ ਮੈਨੂੰ ਪ੍ਰੈਸ ਨੋਟ ਜਿਹੜਾ ਪ੍ਰਾਪਤ ਹੋਇਆ, ਔਰ ਇਹ ਪ੍ਰੈਸ ਨੋਟ ਵੀ ਉਸੇ ਈਮੇਲ ਤੇ ਆਉਂਦਾ ਜਿਹੜਾ ਅੱਜ ਤੋਂ ਸਾਲਾਂ ਪਹਿਲਾਂ ਸਰਕਾਰ ਦੇ ਵੇਲੇ ਇਹਨਾਂ ਦੇ ਆਉਂਦਾ ਹੁੰਦਾ ਸੀਗਾ। ਤਾਂ ਮੈਂ ਉਹ ਜੀ ਦੇਖ ਰਿਹਾ ਸੀਗਾ ਜਿਹੜਾ ਪ੍ਰੈਸ ਨੋਟ ਅਕਾਲੀ ਦਲ ਬਾਦਲ ਵੱਲੋਂ ਆਇਆ ਹੈ। ਉਹਦੇ ਵਿੱਚ ਮੈਂ ਤੁਹਾਨੂੰ ਵਾਰਡਿੰਗ ਵੀ
ਪੜ੍ਹ ਕੇ ਸੁਣਾਉਣਾ, ਤੁਹਾਨੂੰ ਵੀ ਸ਼ਾਇਦ ਅੰਦਾਜ਼ਾ ਹੋ ਜਾਏਗਾ। ਜੋ ਪ੍ਰੈਸ ਨੋਟ ਭੇਜਿਆ ਗਿਆ ਹੈ ਅਕਾਲੀ ਦਲ ਬਾਦਲ ਵੱਲੋਂ ਆਫੀਸ਼ੀਅਲੀ, ਤਾਂ ਉਹਦੇ ਵਿੱਚ ਕੀ ਕਿਹਾ? ਸੁਖਬੀਰ ਸਿੰਘ ਬਾਦਲ ਅਨਾਉਂਸਸ ਹੀ ਵਿਲ ਆਲਸੋ contest next assembly elections from ਗਿੱਦੜਬਾਹਾ। ਪੰਜਾਬੀ ਚ ਜੀ ਚੱਲੀਏ, ਪੰਜਾਬੀ ਚ ਕੀ ਕਹਿ ਰਹੇ? ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਗਿੱਦੜਬਾਹਾ ਤੋਂ ਵੀ ਚੋਣ ਲੜਾਂਗਾ, ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ। ਜੀ ਮਤਲਬ ਇਹਦੇ ਵਿੱਚ ਕੀ ਕਹਿ ਰਿਹਾ? ਨੋਟ ਕਰਨ ਵਾਲੀ ਗੱਲ ਕੀ ਹੈ ਇਹਦੇ ਵਿੱਚ? ਕੀ ਕਹਿ ਰਿਹਾ ਕਿ ਉਹ ਕਹਿ ਰਿਹਾ ਕਿ ਗਿੱਦੜਬਾਹਾ ਤੋਂ ਵੀ ਚੋਣ ਲੜਾਂਗਾ। ਜੀ ਵੀ ਬਿਲਕੁਲ, ਗਿੱਦੜਬਾਹਾ ਤੋਂ ਵੀ। ਕੀ ਇਹਦਾ ਮਤਲਬ ਇਹ ਹੈ ਕਿ ਦੋ ਥਾਵਾਂ ਤੋਂ ਚੋਣ ਲੜਨਾ ਸੋਚ ਰਹੇ? ਜੀ ਜਲਾਲਾਬਾਦ ਜਾਂ ਗਿੱਦੜਬਾਹਾ, ਜੀ ਲੰਬੀ ਜਾਂ ਗਿੱਦੜਬਾਹਾ, ਹੂੰ ਜਾਂ ਗਿੱਦੜਬਾਹਾ ਕੋਈ ਹੋਰ? ਗਿੱਦੜਬਾਹਾ ਤਾਂ ਕਨਫਰਮ ਹੀ ਹੋ ਗਿਆ। ਜੀ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜੇ ਉਹ ਜਲਾਲਾਬਾਦ ਜਾਂਦੇ ਨੇ 2 ਸੀਟਾਂ ਤੋਂ ਲੜਦੇ ਆ, ਤਾਂ ਫਿਰ ਲੰਬੀ ਤੋਂ ਕੌਣ? ਜੀ ਇਹ ਵੀ ਇੰਟਰਸਟਿੰਗ ਹੈ ਕਿ ਮਨਪ੍ਰੀਤ ਬਾਦਲ, ਪਰ ਮਨਪ੍ਰੀਤ ਬਾਦਲ ਦੀ ਤੇ ਮਨਪਸੰਦੀਦਾ ਸੀਟ ਜਿਹੜੀ ਉਹ ਗਿੱਦੜਬਾਹਾ। ਜੀ ਰੌਚਕ ਹੋ ਗਿਆ ਨਾ ਮਾਮਲਾ, ਰੌਚਕ ਹੋ ਗਿਆ ਕਿ ਲੰਬੀ ਤੋਂ ਫਿਰ ਕੌਣ? ਤਾਂ ਕੀ ਹੂੰ ਲੰਬੀ ਤੇ ਗਿੱਦੜਬਾਹਾ ਦੋਹਾਂ ਹੀ ਸੀਟਾਂ ਤੋਂ ਜਿਹੜੇ ਸੁਖਬੀਰ ਸਿੰਘ ਬਾਦਲ ਉਹ ਲੜਦੇ ਦਿਖਾਈ ਦੇਣਗੇ? ਜੀ ਪਰ ਜੋ ਵੀ ਆ, ਅੱਜ ਤੁਹਾਨੂੰ ਪਤਾ ਹੀ ਆ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਦਭਾਵਨਾ ਦਿਹਾੜੇ ਵਜੋਂ ਇਹ ਮਨਾਉਂਦੇ ਨੇ, ਤੇ ਅੱਜ ਬਾਦਲ ਪਿੰਡ ਦੇ ਵਿੱਚ ਸਮਰਥਕ ਜੁਟੇ, ਕਾਫੀ ਵੱਡਾ ਇਕੱਠ ਹੋਇਆ, ਤੇ ਇੱਥੇ ਗਿੱਦੜਬਾਹੇ ਦੇ ਸਮਰਥਕਾਂ ਨੇ ਕਿਹਾ ਕਿ ਭਾਈ ਹੁਣ ਤੁਸੀਂ ਆਪ ਆਓ, ਇੱਥੋਂ ਫੜੋ ਬਾਹ ਹੁਣ। ਤੇ ਉਹਨਾਂ ਨੇ ਕਿਹਾ ਕਿ ਭਾਈ ਕੋਈ ਗੱਲ ਨਹੀਂ, ਗਿੱਦੜਬਾਹਾ ਤੋਂ ਵੀ ਆ ਜਾਣਗੇ। ਤੇ ਇਹਦਾ ਮਤਲਬ ਹੈ ਕਿ ਸ਼ਾਇਦ ਕਿਤੋਂ ਹੋਰ ਦੀ ਵੀ ਸੰਭਾਵਨਾ ਹੈ। ਵੱਡੀ ਖਬਰ ਹੈ ਇਸ ਵੇਲੇ ਦੀ ਕਿ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਗਿੱਦੜਬਾਹਾ ਤੋਂ ਵੀ ਲੜਨਗੇ। ਜੀ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਤਾਂ ਉਧਰ ਵਿਰਸਾ ਸਿੰਘ ਵਲਟੋਹਾ ਹੋਣਾ ਵਾਲੀ ਗੱਲ ਵੀ ਸਿਆਸਤ ਦੇ ਨਾਲ ਜੁੜੀ ਖਬਰ ਅਗਲੀ ਹੈ, ਤੇ ਉਹਨਾਂ ਨੂੰ ਵੀ ਮਿਲ ਗਿਆ ਜੀ ਇੱਕ ਤਰੀਕੇ ਦਾ ਕਲੀਨ ਚਿੱਟ। ਹਾਂ, ਇਹ ਵੀ ਗੱਲਾਂ ਫਿਰ ਹੁਣ ਗੱਲਾਂ ਇਲੈਕਸ਼ਨ ਦੀਆਂ ਤੁਰੀਆਂ ਨੇ ਗੁਰਪ੍ਰੀਤ, ਤਾਂ ਇਲੈਕਸ਼ਨ ਦੇ ਨਾਲ ਹੀ ਜੁੜਦੀਆਂ ਨੇ। ਜੀ ਹੁਣ ਵੇਖੋ ਨਾ, ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਜਥੇਦਾਰ ਲਾਏ ਗਏ, ਉਹਨਾਂ ਦਾ ਵਿਰੋਧ ਹੋਇਆ ਸ਼ੁਰੂਆਤ ਦੇ ਵਿੱਚ, ਫਿਰ ਉਹਨਾਂ ਨੇ ਆਪਣੇ ਵਿਰੋਧ ਨੂੰ ਥੋੜਾ ਮੱਧਮ ਕੀਤਾ। ਹੁਣ ਤਕਰੀਬਨ ਮਾਮਲਾ ਸੈੱਟ ਹੋ ਗਿਆ, ਤੇ ਫਿਰ ਹੌਲੀ ਹੌਲੀ ਹੁਣ ਤੁਸੀਂ ਵੇਖੋ ਕਿ ਫੈਸਲੇ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਗਏ ਆ। ਜੀ ਪਹਿਲਾਂ ਤੇ ਆਈਏ ਆਪਾਂ ਵਿਰਸਾ ਸਿੰਘ ਵਲਟੋਆ ਹੋਰਾਂ ਦੇ ਮਾਮਲੇ ਦੇ ਵਿੱਚ, ਕਿ ਵਿਰਸਾ ਸਿੰਘ ਵਲਟੋਆ ਜਿਹੜੀ ਗੱਲ ਕਰ ਰਹੇ ਨੇ ਅੱਜ, ਵਿਰਸਾ ਸਿੰਘ ਵਲਟੋਆ ਨੇ ਇਹ ਸਾਰਾ ਕੁਝ ਕੀਤਾ ਕਿਉਂ? ਪਹਿਲੀ ਗੱਲ ਇਹ ਆ ਕਿ ਅੱਜ ਕੀ ਕਰ ਰਹੇ ਨੇ? ਅੱਜ ਉਹਨਾਂ ਨੂੰ ਤਨਖਾਹ ਲੱਗੀ ਆ, ਤਾਂ ਤਨਖਾਹ ਜੇ ਉਹਨਾਂ ਨੇ ਇੱਥੋਂ ਤੱਕ ਆਪਣੇ ਆਪ ਨੂੰ ਮੁਸੀਬਤ ਦੇ ਵਿੱਚ ਪਾਇਆ, ਤਾਂ ਇਹ ਹੋਇਆ ਕਿਉਂ? ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਯਾਰਾਨਾ ਸੀ, ਬੋਲਣਾ ਪਿਆ, ਤੇ ਫਿਰ ਖੁੱਲ ਕੇ ਬੋਲੇ। ਕਿਹਦੇ ਨਾਲ ਮੱਥਾ ਲੱਗਾ? ਗਿਆਨੀ ਹਰਪ੍ਰੀਤ ਸਿੰਘ ਦੇ ਨਾਲ। ਜੀ ਠੀਕ ਹੈ ਜੀ। ਚਲੋ ਫੈਸਲਾ ਹੋਇਆ ਕਿ ਇਹਨਾਂ ਨੂੰ 10 ਸਾਲ ਵਾਸਤੇ ਪਾਰਟੀ ਚੋਂ ਕੱਢ ਦਿੱਤਾ ਜਾਵੇ। ਤੇ ਪਰ ਇਹ ਫੈਸਲਾ ਇਦਾਂ ਦਾ ਫੈਸਲਾ ਸੀ ਕਿ ਠੀਕ ਹੈ, ਲਾਗੂ ਤੇ ਹੋਇਆ, ਪਰ ਕਦੇ ਵੀ ਅਮਲ ਦੇ ਵਿੱਚ ਆਇਆ ਨਹੀਂ ਹਕੀਕੀ ਰੂਪ ਚ। ਤੁਸੀਂ ਦੇਖ ਲਓ ਵਿਰਸਾ ਸਿੰਘ ਵਲਟੋਆ ਇੱਕ ਦਿਨ ਵੀ ਬਿਨਾ ਅਕਾਲੀ ਦਲ ਤੋਂ ਰਹੇ। ਕੰਚਨਪ੍ਰੀਤ ਦੀ ਰਿਹਾਈ ਵੇਲੇ ਵੇਖੋ ਪ੍ਰੈਸ ਕਾਨਫਰੰਸ ਤੜਕੇ 3-4 ਵਜੇ ਵੀ ਖਲੋਤੇ ਸਨ ਉਹ। ਜੀ 4 ਵਜੇ ਰਿਹਾਈ ਹੋਈ ਆ, ਤੇ ਉਦੋਂ ਬਾਅਦ ਪ੍ਰੈਸ ਕਾਨਫਰੰਸ ਹੋਈ ਹੈ, ਤੁਸੀਂ ਦੇਖ ਲਓ ਤੜਕੇ ਵੀ ਉੱਥੇ ਮੌਜੂਦ ਸੀਗੇ ਜੀ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਪਾਰਟੀ ਨੇ ਕੀ ਕਰਨਾ ਸੀ ਇਹਨਾਂ ਨੂੰ? ਇਹ ਤੇ ਆਪ ਹੀ ਅਕਾਲੀ ਸਨ, ਸੁਖਬੀਰ ਸਿੰਘ ਬਾਦਲ ਦੇ ਕਰੀਬੀ ਸੀ, ਪਰ ਕਿਉਂਕਿ ਇੱਕ ਫੈਸਲਾ ਧਾਰਮਿਕ ਤੌਰ ਤੇ ਜਿਹੜਾ ਹੋਇਆ ਹੁੰਦਾ ਹੈ, ਉਹਦੇ ਵਿੱਚ ਫਿਰ ਤੁਹਾਨੂੰ ਪਤਾ ਹੀ ਆ ਕੁਝ ਚੀਜ਼ਾਂ ਦਾ ਸੁਧਾਰ ਜਿਹੜਾ ਉਹ ਕੀਤਾ ਜਾਂਦਾ ਹੈ। ਤੇ ਦੂਜੀ ਗੱਲ ਇਹ ਆ ਕਿ ਇਹਨਾਂ ਨੇ ਆ ਕੇ ਖਿਮਾ ਯਾਚਨਾ ਕੀਤੀ। ਹੁਣ ਦੇਖੋ ਧਾਰਮਿਕ ਪ੍ਰੋਸੈਸ ਹੈ ਨਾ ਜੀ ਵੀ, ਤੁਹਾਨੂੰ ਕੋਈ ਵੀ ਧਾਰਮਿਕ ਤੌਰ ਤੇ ਸਜ਼ਾ ਲੱਗੀ ਹੈ ਤਾਂ ਉਹ ਧਾਰਮਿਕ ਤੌਰ ਤੇ ਹੀ ਨਿਬੇੜੋਗੇ ਤੁਸੀਂ। ਜੇ ਧਾਰਮਿਕ ਤੌਰ ਤੇ ਕੋਈ ਫੈਸਲਾ ਹੋਇਆ ਤਾਂ ਧਾਰਮਿਕ ਤੌਰ ਤੇ ਹੀ ਜਾ ਕੇ ਉਹਨੂੰ ਤੁਸੀਂ ਨਜਿੱਠੋਗੇ। ਇਹ ਗਏ ਨੇ ਖਿਮਾ ਯਾਚਨਾ ਕੀਤੀ ਆ, ਉਹਨਾਂ ਨੇ ਤਨਖਾਹ ਲਾ ਦਿੱਤੀ ਇਹਨਾਂ ਨੂੰ। ਤਨਖਾਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਵੱਖ-ਵੱਖ ਤਰੀਕਿਆਂ ਨਾਲ ਲਾਈ ਜਾਂਦੀ ਹੈ ਧਾਰਮਿਕ ਤੌਰ ਤੇ। ਤਾਂ ਵਿਰਸਾ ਸਿੰਘ ਵਲਟੋਆ ਨੂੰ ਇਹ ਜਿੱਦਾਂ ਭਾਂਡੇ ਮਾਂਜਣ ਦੀ
ਜੋੜੇ ਝਾੜਨ ਦੀ, ਕੀਰਤਨ ਸਰਵਣ ਕਰਨ ਦੀ, ਇਹ ਇਸ ਤਰ੍ਹਾਂ ਸਜ਼ਾ ਜਿਹੜੀ ਆ ਉਹ ਜਾਂ ਧਾਰਮਿਕ ਤੌਰ ਤੇ ਸਜ਼ਾ ਕਹਿ ਲਓ ਜਾਂ ਤਨਖਾਹ ਕਹਿ ਲਓ, ਉਹ ਲਾ ਦਿੱਤੀ ਗਈ ਆ। ਹੁਣ ਇਹਦੇ ਵਿੱਚ ਜੇ ਆਪਾਂ ਵੇਖੀਏ ਤਾਂ ਹੋਰ ਵੀ ਕੁਝ ਹੈਗੇ ਨੇ ਜਿਨ੍ਹਾਂ ਤੇ ਅੱਜ ਨਿਬੇੜਾ ਹੋਇਆ। ਇੱਕ ਤੇ ਮੇਰੇ ਖਿਆਲ ਦੇ ਨਾਲ ਜਫਰ ਸਾਹਿਬ ਆ, ਉਹਨਾਂ ਨੂੰ ਵੀ ਤਨਖਾਹ ਲਾਈ ਗਈ ਆ। ਇਸ ਤੋਂ ਜੀ ਇਲਾਵਾ ਜਿਹੜੇ ਉਹ ਸੀਗੇ ਵੀਸੀ, ਉਹਨਾਂ ਦਾ ਵੀ ਮਾਮਲਾ, ਇੱਕ ਪ੍ਰਚਾਰਕ ਸਨ ਹਰਿੰਦਰ ਸਿੰਘ, ਉਹਨਾਂ ਦਾ ਵੀ ਮਾਮਲਾ, ਮਤਲਬ ਕਿ ਕਾਫੀ ਮਾਮਲੇ ਨਿਬੇੜੇ ਗਏ ਨੇ। ਪਰ ਸਭ ਤੋਂ ਵੱਡਾ ਸੀਗਾ ਕਿ ਵਿਰਸਾ ਸਿੰਘ ਵਲਟੋਆ ਦਾ। ਤਾਂ ਫਿਲਹਾਲ ਵਿਰਸਾ ਸਿੰਘ ਵਲਟੋਆ ਨੂੰ ਤਨਖਾਹ ਲੱਗ ਗਈ ਹੈ, ਤਾਂ ਵਿਰਸਾ ਸਿੰਘ ਵਲਟੋਆ ਵਾਸਤੇ ਹੁਣ ਸਿਆਸੀ ਤੌਰ ਤੇ 2027 ਦਾ ਰਸਤਾ ਜਿਹੜਾ ਉਹ ਅਕਾਲੀ ਦਲ ਲਈ ਖੁੱਲ ਗਿਆ ਕਿ ਉਹ ਜਿੱਥੋਂ ਮਰਜ਼ੀ ਜਾਣ, ਜਿੱਥੋਂ ਮਰਜ਼ੀ ਉਹ ਟਿਕਟ ਲੈਣ, ਜਿੱਥੋਂ ਮਰਜ਼ੀ ਉਹ ਲੜ ਲੈਣ, ਕੰਮ ਉਹਨਾਂ ਦਾ ਜੀ ਚੱਲਦਾ ਰਹੂਗਾ। ਪਰ ਇਹ ਵੀ ਆਪਾਂ ਵੇਖਿਆ ਬੀਤੇ ਦਿਨਾਂ ਦੇ ਵਿੱਚ ਕਿ ਵਿਰਸਾ ਸਿੰਘ ਵਲਟੋਆ ਦੇ ਸਪੁੱਤਰ ਬਹੁਤ ਐਕਟਿਵ ਨੇ, ਬਹੁਤ ਐਕਟਿਵ ਜੀ ਨੇ। ਤਾਂ ਕੀ ਦੋਨਾਂ ਨੂੰ ਲੜਾਇਆ ਜਾਊਗਾ ਜਾਂ ਇੱਕ ਮੁੰਡਾ ਲੜੂਗਾ ਜਾਂ ਪਿਤਾ ਲੜੂਗਾ? ਇਹ ਵੀ ਰੌਚਕ ਹੋ ਜਾਂਦਾ। ਪਰ ਇਸ ਦਰਮਿਆਨ ਇੱਕ ਚੀਜ਼ ਜਿਹੜੀ ਆਪਾਂ ਇੱਥੇ ਹੋਰ ਦੇਖਦੇ ਆ ਉਹ ਇਹ ਆ ਕਿ ਗਿਆਨੀ ਗੁਰਬਚਨ ਸਿੰਘ ਨੂੰ ਵੀ ਧਾਰਮਿਕ ਤੌਰ ਤੇ ਸਜ਼ਾ ਲਾ ਦਿੱਤੀ ਗਈ ਹੈ ਜੀ। ਜੀ ਗਿਆਨੀ ਗੁਰਬਚਨ ਸਿੰਘ ਜਿਨ੍ਹਾਂ ਨੇ ਮਾਫੀ ਦਿੱਤੀ, ਤੇ ਉਸ ਤੋਂ ਬਾਅਦ ਆਪਾਂ ਵੇਖਿਆ ਹੀ ਆ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤੇ ਸਾਰਾ ਕੁਝ ਝੋਲੀ ਚ ਪਵਾ ਲਿਆ। ਪਰ ਵੱਡਾ ਸਵਾਲ ਇਹ ਰਹਿ ਗਿਆ ਸੀਗਾ ਕਿ ਭਾਈ ਗਿਆਨੀ ਗੁਰਬਚਨ ਸਿੰਘ ਹੋਰੀ ਜਿਹੜੇ ਕਰਨ ਵਾਲੇ ਸੀ, ਉਹ ਤਾਂ ਹਾਲੇ ਵੀ ਸਹੂਲਤਾਂ ਮਾਣ ਰਹੇ ਨੇ, ਜੀ ਉਹ ਜੀ ਤਾਂ ਹਾਲੇ ਵੀ ਸਹੂਲਤਾਂ ਦਾ ਆਨੰਦ ਲੈ ਰਹੇ ਨੇ। ਤਾਂ ਅੱਜ ਅਖੀਰ ਉਹਨਾਂ ਨੂੰ ਵੀ ਮਾਫੀ ਮੰਗਣੀ ਪਈ ਤੇ ਸਜ਼ਾ ਲਵਾਉਣੀ ਪਈ, ਧਾਰਮਿਕ ਜੀ ਤੌਰ ਤੇ ਤਨਖਾਹ ਲਵਾਉਣੀ ਪਈ। ਤਾਂ ਗਿਆਨੀ ਗੁਰਬਚਨ ਸਿੰਘ ਵੀ ਇੱਕ ਤਰ੍ਹਾਂ ਨਾਲ ਹੁਣ ਤਨਖਾਹ ਭੁਗਤਣਗੇ। ਤਾਂ ਕਾਫੀ ਵੱਡਾ ਦਿਨ ਰਿਹਾ। ਜੇ ਆਪਾਂ ਇੱਧਰ ਵੇਖੀਏ ਤੇ ਇੱਕ ਉਡੀਕ ਹੋਰ ਵੀ ਹੋ ਰਹੀ ਸੀ ਕਿ ਅੱਜ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਇਆ ਜਾ ਰਿਹਾ ਸਦਭਾਵਨਾ ਦਿਹਾੜੇ ਦੇ ਮੌਕੇ ਤੇ। ਹੋ ਸਕਦਾ ਹੈ ਕਿ ਜੋ ਇਹਨਾਂ ਤੋਂ ਫਕਰੇ ਕੌਮ ਵਾਪਸ ਲਿਆ ਸੀ, ਕੋਈ ਉਹਦੇ ਤੇ ਵੀ ਫੈਸਲਾ ਆ ਜਾਵੇ। ਪਰ ਜੀ ਫਿਲਹਾਲ ਐਸੀ ਉਮੀਦ ਜਿਹੜੀ ਸੀ ਉਹ ਉਮੀਦ ਹੀ ਰਹੀ, ਕੋਈ ਐਸਾ ਫੈਸਲਾ ਆਇਆ ਨਹੀਂ। ਜੀ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ ਜਿਹੜਾ ਪਰਚਾ ਦਰਜ ਹੋਇਆ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਦੇ ਵਿੱਚ, ਇਸ ਨੂੰ ਲੈ ਕੇ ਐਸਜੀਪੀਸੀ ਦੇ ਵੱਲੋਂ ਵੀ ਬਿਆਨ ਆਇਆ ਹੈ ਕੋਈ? ਹਾਂਜੀ, ਅੱਜ ਧਾਰਮਿਕ ਤੌਰ ਤੇ ਜੇ ਦੇਖੀਏ ਜਾਂ ਅਕਾਲੀ ਜਾਂ ਪੰਥਕ ਸਫਾ, ਇਹਨਾਂ ਤੋਂ ਬਹੁਤ ਖਬਰਾਂ ਨੇ। ਜੀ ਬਹਰਹਾਲ ਜੇ ਆਪਾਂ ਵੇਖੀਏ ਤਾਂ ਇਹ ਮਾਮਲਾ ਇਦਾਂ ਦਾ ਆ ਕਿ ਪਾਵਨ ਸਰੂਪ ਗਾਇਬ ਹੋਣ ਵਾਲਾ ਇੱਕ ਤੇ ਸ਼ਬਦ ਇਸਤੇਮਾਲ ਕੀਤਾ ਜਾਂਦਾ ਮੀਡੀਆ ਵੱਲੋਂ। ਇਹਨਾਂ ਜੀ ਨੇ ਕਿਹਾ ਕਿ ਨਹੀਂ, ਇਹ ਬਈ ਗਾਇਬ ਹੋਣਾ ਸ਼ਬਦ ਜਿਹੜਾ ਹੈ ਨਾ, ਇਹ ਤੁਸੀਂ ਇਸਤੇਮਾਲ ਹੀ ਨਾ ਕਰੋ, ਪਹਿਲੀ ਗੱਲ ਹੈ। ਫਿਰ ਦੂਜੀ ਗੱਲ ਇਹ ਆ ਕਿ ਜਿਹੜੇ ਕੁਲਵੰਤ ਸਿੰਘ ਮੰਨਣ ਆ, ਉਹਨਾਂ ਨੇ ਸਾਹਮਣੇ ਆ ਕੇ ਕਿਹਾ ਕਿ ਬਈ ਇਹ ਸੈਕਟਰੀ ਨੇ ਨਾ, ਇਹਨਾਂ ਨੇ ਜੀ ਆਖਿਆ ਕਿ ਰਾਜਨੀਤਿਕ ਬਿਆਨਬਾਜ਼ੀ ਆ। ਹੁਣ ਅਸੀਂ ਗਾਂ ਅੰਤਰਿੰਗ ਕਮੇਟੀ ਦੀ ਜਿਹੜੀ ਆ ਉਹ ਬੈਠਕ ਸੱਦ ਰਹੇ ਆ, ਉਹਦੇ ਤੇ FIR ਤੇ ਚਰਚਾ ਹੋਵੇਗੀ। ਗੱਲ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਨਾ ਕਿ ਕਿੱਦਾਂ ਜੀ ਹੋਇਆ। ਕਿ ਕੱਲ ਮਹਾਪੰਚਾਇਤ ਹੁੰਦੀ ਆ ਪਾਵਨ ਸਰੂਪਾਂ ਦੇ ਮਾਮਲੇ 'ਚ, ਡੱਲੇਵਾਲ ਸਾਹਿਬ ਉੱਥੇ ਜਾਂਦੇ ਆ। ਡੱਲੇਵਾਲ ਸਾਹਿਬ ਭੁੱਲ ਤੇ ਨਹੀਂ ਗਏ, ਉਹੀ ਜੀ ਖਨੌਰੀ ਦੇ ਵਿੱਚ ਜਿਹੜੇ ਲੀਡ ਕਰ ਰਹੇ ਸਨ, ਸ਼ੰਭੂ ਮੋਰਚੇ ਦੇ ਵਿੱਚ ਜਿਹੜੇ ਲੀਡ ਕਰ ਰਹੇ ਸਨ। ਅੱਛਾ, ਉਹ ਵੀ ਅੱਜ ਕੱਲ ਧਾਰਮਿਕ ਮਾਮਲਿਆਂ ਦੇ ਵਿੱਚ ਇਨਵੋਲਵ ਹੋ ਗਏ। ਜੀ ਇਹ ਵੀ ਇੰਟਰਸਟਿੰਗ ਹੈ ਨਾ ਕਿ ਜਦੋਂ ਉਹ ਸ਼ੰਭੂ ਜਾਂ ਉੱਥੇ ਖਨੌਰੀ ਬੈਠੇ ਸਨ ਤੇ ਮਰਨ ਵਰਤ ਜੀ ਕਰ ਰਹੇ ਸਨ, ਤਾਂ ਉਦੋਂ ਤੇ ਜਥੇਦਾਰ ਸਾਹਿਬ ਕਹਿ ਰਹੇ ਸੀ ਕਿ ਸਿੱਖੀਜ਼ਮ 'ਚ ਇਹ ਜਗ੍ਹਾ ਹੀ ਨਹੀਂ ਹੈਗੀ, ਤੇ ਉਦੋਂ ਤਾਂ ਜੀ ਕਿਸਾਨ ਆਗੂ ਬਣ ਗਏ। ਹੁਣ ਹੂੰ ਹੁਣ ਉਹ ਸਿੱਖ ਬਣ ਗਏ, ਧਾਰਮਿਕ ਆਗੂ ਬਣ ਗਏ। ਜੀ ਤੇ ਉੱਥੇ ਕੁਲਤਾਰ ਸੰਧਵਾ ਆਉਂਦੇ ਨੇ, ਉੱਥੇ ਆਉਂਦੇ ਨੇ ਬੈਂਸ ਸਾਹਿਬ। ਲਓ ਜੀ, ਮੰਗ ਪੱਤਰ ਦਿੱਤਾ ਜਾਂਦਾ ਤੇ ਕੁਝ ਘੰਟਿਆਂ ਬਾਅਦ ਪਰਚਾ ਕੱਟ ਦਿੱਤਾ ਜਾਂਦਾ ਹੈ। ਜੀ ਹੁਣ FIR ਕੱਟ ਦਿੱਤੀ ਗਈ 16 ਜਣਿਆਂ ਤੇ, 16 ਜਣਿਆਂ ਤੇ ਕੱਟੀ ਆ। ਇਹਦੇ ਵਿੱਚ ਜਿਹੜਾ ਇੱਕ ਵੇਖਣ ਵਾਲਾ ਮਾਮਲਾ ਹੈ ਉਹ ਇਹ ਆ ਕਿ ਗੁਰਪ੍ਰੀਤ, ਇਹ ਜਿਹੜੇ ਪਾਵਨ ਸਰੂਪ ਗਾਇਬ ਹੋਏ, ਅਸਲ ਦੇ ਜੀ ਵਿੱਚ ਇਹ 16 ਦੀ ਗੱਲ ਆ ਤੇ ਜੀ ਗਿਣਤੀ 328। ਪਰ ਜਿਹੜੀ ਇਹਨਾਂ ਨੇ ਜਾਂਚ ਪੜਤਾਲ ਕਰਵਾਈ ਸੀਗੀ, ਈਸ਼ਰ ਸਿੰਘ ਕਮੇਟੀ ਬਣੀ ਸੀ, ਕਿ ਤੁਹਾਨੂੰ ਯਾਦ ਹੋਣਾ, ਉਹਦੇ ਜੀ ਵਿੱਚ ਤੇ ਮੇਰੇ ਖਿਆਲ ਦੇ ਨਾਲ 25 ਇੱਕ ਸਨ ਤੇ 161 ਇੱਕ ਸਨ। ਹੂੰ ਇਹ ਹੋਇਆ ਕੀ ਆ ਕਿ ਜੋ ਸਪੈਸ਼ਲ ਪ੍ਰਿੰਟਿੰਗ ਪ੍ਰੈਸ ਲੱਗੀ ਆ ਪਾਵਨ ਸਰੂਪਾਂ ਦੀ ਛਪਾਈ ਵਾਸਤੇ, ਉਹਦੇ ਵਿੱਚੋਂ ਮਤਲਬ ਕਿ ਛਪਾਈ ਹੋਈ ਜਿਹੜੀ ਪਾਵਨ ਸਰੂਪਾਂ ਦੀ,
ਉਸ ਉਪਰੰਤ ਉਹ ਇੰਨੀ ਗਿਣਤੀ, ਹੁਣ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅੱਡੋ ਅੱਡ ਗਿਣਤੀ ਆ, ਕਿ ਜੀ ਇਹ ਜਿਹੜੇ ਪਾਵਨ ਸਰੂਪ ਸੀਗੇ ਉਹ ਫਿਰ ਬਾਹਰ ਦੀ ਬਾਹਰ ਵੇਚ ਦਿੱਤੇ ਗਏ। ਹੁਣ ਉਹ ਕਿਹਦੇ ਕੋਲ ਨੇ, ਕਿੱਥੇ ਨੇ, ਤੇ ਫਿਰ ਇਹਨਾਂ ਨੂੰ ਕੀ ਸ਼ਬਦ ਨਾਲ ਆਪਾਂ ਮੁਖਾਤਬ ਹੋ ਕੇ ਸੰਬੋਧਨ ਕਰੀਏ, ਜੀ ਲਾਪਤਾ ਜਾਂ ਕੁਝ ਇਹੋ ਜਿਹਾ ਹੀ ਸ਼ਬਦ ਇਸਤੇਮਾਲ ਕਰਾਂਗੇ। ਤਾਂ ਬਹਰਹਾਲ ਉਹ ਐਫ ਆਈ ਆਰ ਜਿਹੜਾ ਕੱਟੀ ਗਈ ਆ, ਉਹਦੇ ਵਿੱਚ ਦੋ ਤਰ੍ਹਾਂ ਦੀ ਰਾਏ ਆ ਰਹੀ ਆ। ਕੁਝ ਲੋਕ ਤੇ ਇਹਨੂੰ ਬਹੁਤ ਖਤਰਨਾਕ ਚਲਣ ਮੰਨ ਰਹੇ ਨੇ ਕਿ ਸਰਕਾਰ ਨੇ ਸਿੱਧੇ ਤੌਰ ਤੇ ਕਮੇਟੀ ਦੇ ਨਾਲ, ਤੁਹਾਨੂੰ ਪਤਾ ਹੀ ਪਿਛਲੇ ਕੁਝ ਸਮੇਂ ਤੋਂ ਕਾਫੀ ਰੇੜਕਾ ਪਾਇਆ ਹੋਇਆ। ਦੂਜਾ ਇਹ ਕਿ ਇਹ ਜੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਆ, ਜੀ ਤੇ ਜੀ ਐਸਜੀਪੀਸੀ ਨੇ ਵੀ ਕਿਹਾ ਕਿ ਇਹ ਦਖਲਅੰਦਾਜ਼ੀ ਬੰਦ ਕੀਤੀ ਜਾਣੀ ਚਾਹੀਦੀ ਆ। ਪਰ ਦੂਜੇ ਪਾਸੇ ਕੁਝ ਲੋਕਾਂ ਦਾ ਮਤ ਇਹ ਆ ਕਿ ਭਾਈ ਇਹਨਾਂ ਨੇ ਜੇ ਢਿੱਲ ਮੱਠ ਵਾਲਾ ਰਵੱਈਆ ਨਾ ਅਪਣਾਇਆ ਹੁੰਦਾ, ਪਹਿਲਾਂ ਹੀ ਕਾਰਵਾਈ ਕਰਵਾਈ ਹੁੰਦੀ। ਦੇਖੋ ਗੱਲ ਕੀ ਹੋਈ ਕਿ ਜਿਨ੍ਹਾਂ ਨੂੰ ਈਸ਼ਰ ਸਿੰਘ ਕਮੇਟੀ ਨੇ ਦੋਸ਼ੀ ਮੰਨਿਆ, ਉਹਨਾਂ ਨੂੰ ਕੀ ਕੀਤਾ ਗਿਆ ਕਿ ਜਿਵੇਂ ਆਪਾਂ ਮਹਿਕਮੇ ਪੱਧਰ ਤੇ ਵੇਖਦੇ ਆ, ਪ੍ਰਸ਼ਾਸਕੀ ਪੱਧਰ ਤੇ ਵੇਖਦੇ, ਕਾਰਵਾਈ ਹੋ ਜਾਂਦੀ ਆ, ਪਰ ਉਹਨਾਂ ਤੇ ਕ੍ਰਿਮੀਨਲ ਕੇਸ ਨਹੀਂ ਸੀ ਕੀਤਾ ਗਿਆ। ਉਦੋਂ ਜੀ ਕੁਝ ਲੋਕਾਂ ਨੇ ਮੰਗ ਕੀਤੀ ਸੀ ਕਿ ਇਹਨਾਂ ਤੇ ਬਕਾਇਦਾ ਪਰਚਾ ਦਰਜ ਕਰਕੇ ਕਾਰਵਾਈ ਕਰਨੀ ਚਾਹੀਦੀ ਆ, ਤਾਂ ਉਦੋਂ ਉਹ ਕਾਰਵਾਈ ਨਹੀਂ ਹੋਈ। ਹੁਣ ਇਹਨਾਂ ਨੇ ਨਵੇਂ ਸਿਰੇ ਤੋਂ ਪਰਚਾ ਜਿਹੜਾ ਹੈ ਉਹ ਦਰਜ ਕਰ ਲਿਆ। ਹੁਣ ਦੇਖਣਯੋਗ ਗੱਲ ਇਹ ਹੋਏਗੀ ਕਿ ਪੰਜਾਬ ਪੁਲਿਸ ਜਿਸਨੇ ਐਫ ਆਈ ਆਰ ਦਰਜ ਕੀਤੀ ਆ, ਉਹ ਕਿਵੇਂ ਇਸ ਜਾਂਚ ਪੜਤਾਲ ਨੂੰ ਅੱਗੇ ਵਧਾਉਂਦੀ ਆ, ਜਾਂ ਜੀ ਇਹਨਾਂ ਬੰਦਿਆਂ ਤੋਂ ਅੱਗੇ ਜਾ ਕੇ ਕੁਝ ਹੋਰ ਬੰਦਿਆਂ ਨੂੰ ਵੀ ਫਿਰ ਬਲੇਟੇ 'ਚ ਲਿਆ ਜਾਂਦਾ ਹੈ। ਇੰਟਰਸਟਿੰਗ ਹੈ। ਪਰ ਇਸ ਮਾਮਲੇ ਦੇ ਵਿੱਚ ਆਪਾਂ ਜੇ ਇੱਕ ਗੱਲ ਹੋਰ ਵੇਖੀਏ, ਤੇ ਇੱਕ ਆਡਿਟ ਫਰਮ ਨੂੰ ਵੀ ਠੇਕਾ ਦਿੱਤਾ ਗਿਆ ਸੀ ਉਸ ਟਾਈਮ। ਉਹ ਜੀ ਆਡਿਟ ਫਰਮ ਜਿਹੜੀ ਸੀਗੀ ਉਹ ਕੋਹਲੀ ਹੋਰਾਂ ਦੀ ਸੀ, ਜਿਹੜੇ ਕਿ ਸੀਏ ਆ ਬਾਦਲ ਫੈਮਿਲੀ ਦੇ ਵੀ। ਤੇ ਜੀ ਦੱਸਦੇ ਆ ਕਿ ਉਸ ਵੇਲੇ ਫਿਰ ਆਡਿਟ ਉਹਨਾਂ ਨੇ ਸਹੀ ਢੰਗ ਨਾਲ ਨਹੀਂ ਸੀ ਕੀਤਾ, ਤੇ ਉਹਨਾਂ ਨੂੰ ਜਿਹੜੇ ਪੈਸੇ ਦਿੱਤੇ ਗਏ ਸੀਗੇ ਉਹਦੀ ਵਸੂਲੀ ਬਾਰੇ ਵੀ ਕਿਹਾ ਗਿਆ ਸੀ। ਉਹ ਵਸੂਲੀ ਹੋਈ ਹੈ ਕਿ ਨਹੀਂ, ਅੱਜ ਤੱਕ ਜੀ ਉਹਦੇ ਤੇ ਵੀ ਕੋਈ ਚਾਨਣ ਨਹੀਂ ਹੈਗਾ ਸਪਸ਼ਟ ਤੌਰ ਤੇ ਜੀ। ਜੀ ਉਧਰ ਵਾਇਰਲ ਕਥਿਤ ਆਡੀਓ ਮਾਮਲੇ ਦੇ ਵਿੱਚ ਵੀ ਕੋਰਟ ਨੇ ਜਵਾਬ ਮੰਗਿਆ ਜੀ। ਹਾਂਜੀ, ਦੇਖੋ ਇਹ ਵੀ ਮਾਮਲਾ ਜਿਹੜਾ ਹੈ ਉਹ ਕਾਫੀ ਰੌਚਕ ਬਣ ਗਿਆ। ਰੌਚਕ ਇਸ ਕਰਕੇ ਬਣ ਗਿਆ ਹੈ ਕਿ ਪਹਿਲਾਂ ਤਾਂ ਇਹ ਮਾਮਲਾ ਪੰਜਾਬ ਪੁਲਿਸ ਨੇ ਸ਼ੋਅ ਲਿਆ। ਤੁਹਾਨੂੰ ਯਾਦ ਹੀ ਹੋਣਾ ਕਿ ਤਲਬ ਕੀਤੇ ਗਏ ਕੁਝ ਬੰਦੇ, ਸੁਖਬੀਰ ਸਿੰਘ ਬਾਦਲ ਸਮੇਤ। ਫਿਰ ਉਹ ਕੱਲ ਅਰਸ਼ਦੀਪ ਕਲੀਅਰ ਹੋ ਰਹੀ ਹੈ ਜਿਹੜੇ ਉਹ ਜਾ ਕੇ ਜਵਾਬ ਵੀ ਦੇ ਕੇ ਆਏ ਨੇ। ਅੱਛਾ, ਜੀ ਕਮਾਲ ਦੀ ਗੱਲ ਹੈ ਕਿ ਇੱਕ ਕੈਨੇਡਾ ਬੈਠੇ ਜੀ ਇਹਨਾਂ ਦੇ ਬੰਦੇ ਤੇ, ਅਕਾਲੀ ਦਲ ਦੇ ਬੰਦੇ ਤੇ ਨੋਟਿਸ ਭੇਜ ਦਿੱਤਾ। ਉਹਨੇ ਵੀ ਅੱਗੋਂ WhatsApp ਤੇ ਹੀ ਕਹਿ ਲਓ ਕਿ ਜਵਾਬ ਵੀ ਭੇਜ ਦਿੱਤਾ। ਇੱਕ ਨੋਟਿਸ ਫੇਰ ਉਹਨੂੰ ਭੇਜਤਾ। ਕਮਾਲ ਹੈ। ਜੀ ਨੋਟਿਸ ਵਾਲਾ ਕੰਮ ਵੀ ਬੜਾ ਚੱਲ ਰਿਹਾ। ਮਤਲਬ ਕਿ ਇੱਕ ਤੇ ਇਧਰੋਂ ਜਾਂਚ ਪੜਤਾਲ ਚੱਲ ਰਹੀ ਸੀਗੀ, ਪੁਲਿਸ ਨੇ ਆਪਣੇ ਪੱਧਰ ਤੇ ਮੁਹਿੰਮ ਵਿੱਢੀ ਹੋਈ ਆ ਕਿ ਬਾਈ ਇਸ ਮਾਮਲੇ ਦੇ ਵਿੱਚ ਖੁੱਲ ਕੇ ਕੋਈ ਇਹ ਵੀਡੀਓ ਆਡੀਓ ਜੋ ਵੀ ਹੈ ਕਿ ਇਹਨੂੰ ਅਪਲੋਡ ਨਾ ਕਰ ਸਕੇ, ਡਰਾਉਣ ਦਾ ਮਾਹੌਲ ਵੀ ਬਣਾ ਦਿੱਤਾ ਜਾਂਦਾ। ਪਰ ਦੂਜੇ ਪਾਸੇ ਹਾਈ ਕੋਰਟ 'ਚ ਸੁਣਵਾਈ ਵੀ ਚੱਲ ਰਹੀ ਆ। ਦੇਖੋ ਗੱਲ ਇਹ ਹੈ ਕਿ ਦੋ ਪੜਾਵਾਂ 'ਚ ਅੱਜ ਸੁਣਵਾਈ ਹੋਈ। ਪਹਿਲੇ ਪੜਾਅ ਦੇ ਵਿੱਚ ਸਾਰੇ ਪੱਖ ਜਿਹੜੇ ਸੀ ਉਹਨਾਂ ਦੀਆਂ ਦਲੀਲਾਂ ਸੁਣੀਆਂ ਗਈਆਂ, ਤੇ ਉਸ ਤੋਂ ਬਾਅਦ ਨਾਲ ਫੈਸਲਾ ਲਿਆ ਗਿਆ ਕਿ ਇਸ ਆਡੀਓ ਨੂੰ ਸੁਣਿਆ ਜਾਏਗਾ। ਇਸ ਤੋਂ ਬਾਅਦ ਜੀ ਲੰਚ ਹੋਇਆ। ਲੰਚ ਤੋਂ ਬਾਅਦ ਜਦੋਂ ਸੁਣਵਾਈ ਹੋਈ, ਤੇ ਫਿਰ ਮਤਲਬ ਕਿ ਨਵੇਂ ਸਿਰੇ ਤੋਂ ਜਦੋਂ ਇਸ ਆਡੀਓ ਨੂੰ ਸੁਣਿਆ ਗਿਆ, ਅਦਾਲਤ ਦਾ ਕਹਿਣਾ ਸੀਗਾ ਕਿ ਸਟੇਜ ਤੇ ਇਲੈਕਸ਼ਨ ਦੇ ਪ੍ਰੋਸੈਸ ਨੂੰ ਤੇ ਨਹੀਂ ਰੋਕਿਆ ਜਾ ਸਕਦਾ, ਕਿਉਂਕਿ ਤਿੰਨ ਧਿਰਾਂ ਜਿਹੜੀਆਂ ਨੇ, ਜਿਹਦੇ ਵਿੱਚ ਭਾਜਪਾ, ਕਾਂਗਰਸ ਆ, ਅਕਾਲੀ ਆ, ਇਹਨਾਂ ਜੀ ਨੇ ਜਾ ਕੇ ਕਿਹਾ ਕਿ ਬਈ ਜਿਹੜੀ ਨਾਮਜ਼ਦਗੀਆਂ ਦੀ ਡੇਟ ਹੈ ਇਸ ਨੂੰ ਵਧਾਇਆ ਜਾਣਾ ਚਾਹੀਦਾ। ਤਾਂ ਉਹਨਾਂ ਨੇ ਕਿਹਾ ਜੀ ਕਿ ਦੇਖੋ ਕੋਰਟ ਨੇ ਕੀ ਕਿਹਾ ਕਿ ਇਸ ਸਟੇਜ ਤੇ ਇਲੈਕਸ਼ਨ ਪ੍ਰੋਸੈਸ ਨੂੰ ਤੇ ਨਹੀਂ ਬਈ ਕੁਝ ਕਿਹਾ ਜਾ ਸਕਦਾ, ਕੀਤਾ ਜਾ ਸਕਦਾ। ਪਰ ਦੂਜੇ ਪਾਸੇ ਜੋ ਆਡੀਓ ਹੈ, ਆਡੀਓ ਦੇ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਤੋਂ ਜ਼ਰੂਰ ਜਵਾਬ ਮੰਗ ਲਿਆ ਕਿ ਚੋਣ ਕਮਿਸ਼ਨ ਆ ਕੇ ਇਹਦੇ ਤੇ ਜਵਾਬ ਦੇਵੇ, ਤੇ ਫਿਰ ਉਸ ਤੋਂ ਬਾਅਦ ਕੋਈ ਗੱਲ ਅੱਗੇ ਤੁਰੇਗੀ। ਤਾਂ ਹੁਣ ਗੇਂਦ ਜਿਹੜੀ ਆ ਉਹ ਚਲੇ ਗਈ ਇਲੈਕਸ਼ਨ ਕਮਿਸ਼ਨ ਦੇ ਪਾਸ। ਇਲੈਕਸ਼ਨ ਕਮਿਸ਼ਨ ਆ ਕੇ ਜਵਾਬ ਦੇਵੇਗਾ। ਪਰ ਇਸ ਤੋਂ ਬਾਅਦ ਜੇ ਇਸ ਆਡੀਓ ਦੀ ਜਾਂਚ ਪੜਤਾਲ ਹਾਈ ਕੋਰਟ ਨੇ, ਮਾਨਯੋਗ ਹਾਈ ਕੋਰਟ ਨੇ ਕਿਸੇ ਲੈਬ ਤੋਂ ਬਾਹਰੋਂ ਕਰਵਾ ਲਈ ਤੇ ਉਹ ਸੱਚੀ ਪਾਈ ਗਈ, ਤਾਂ ਤੁਸੀਂ ਸਮਝ ਲਓ ਕਿ ਇੱਥੇ ਸਮੇਤ ਅਫਸਰਾਂ ਤੇ ਸਰਕਾਰ ਦੋਨਾਂ ਵਾਸਤੇ ਬੜੀ ਕਸੂਤੀ ਸਥਿਤੀ ਬਣ ਜਾਏਗੀ। ਪਰ ਇਹ ਜੀ ਆਡੀਓ ਦਾ ਮਾਮਲਾ
ਜਿਹਨੇ ਤਰਥੱਲੀ ਮਚਾਤੀ ਸੀ। ਇਹ ਆਡੀਓ ਦਾ ਮਸਲਾ ਹਾਈ ਕੋਰਟ ਤੱਕ ਪਹੁੰਚਿਆ ਪਿਆ, ਤਾਂ ਹੁਣ ਇਲੈਕਸ਼ਨ ਕਮਿਸ਼ਨ ਜਵਾਬ ਦੇਵੇਗਾ। ਉਸ ਤੋਂ ਬਾਅਦ ਫਿਰ ਸੁਣਵਾਈ ਨਵੇਂ ਸਿਰੇ ਤੋਂ ਜਿਹੜੀ ਆ ਉਹ ਗਾਂਹ ਨੂੰ ਤੁਰੇਗੀ। ਜੀ। ਉਧਰ ਇੱਕ ਅਜੀਬੋ-ਗਰੀਬ ਖਬਰ ਆਈ ਹੈ ਕਿ 3 ਮਹੀਨੇ ਬਾਅਦ ਜਿੰਦਾ ਮਿਲੀ ਹੈ ਇੱਕ ਲੜਕੀ, ਜਿਹੜੀ ਨਹਿਰ ਦੇ ਵਿੱਚ ਸਿੱਟੀ ਦੀ ਖਬਰ ਬਹੁਤ ਵਾਇਰਲ ਹੋਈ ਸੀ ਕਿ ਹੱਥ ਬੰਨ੍ਹ ਕੇ ਨਹਿਰ 'ਚ ਸਿੱਟ ਦਿੱਤੀ ਗਈ। ਸ਼ਾਇਦ ਉਹਨਾਂ ਦੇ ਪਿਤਾ ਜੇਲ੍ਹ 'ਚ ਨੇ। ਹਾਂਜੀ ਬਿਲਕੁਲ, ਉਹ ਬੜੀ ਵਾਇਰਲ ਹੋਈ ਸੀਗੀ। ਉਸ ਵੇਲੇ ਕਾਫੀ ਬਹਿਸ ਵੀ ਹੋਈ ਸੋਸ਼ਲ ਮੀਡੀਆ ਤੇ। ਤਾਂ ਗੁਰਪ੍ਰੀਤ, 3 ਮਹੀਨਿਆਂ ਬਾਅਦ ਇਹ ਕੁੜੀ ਅਚਾਨਕ ਆਉਂਦੀ ਮਤਲਬ ਕਿ ਇੱਕ ਵੀਡੀਓ ਪਾਉਂਦੀ ਆ। ਫਿਰ ਉਸ ਤੋਂ ਬਾਅਦ ਇਹ ਕਹਿੰਦੀ ਆ ਕਿ ਮੈਨੂੰ ਸੁੱਟ ਦਿੱਤਾ ਗਿਆ ਸੀ ਨਹਿਰ ਦੇ ਵਿੱਚ, ਮੈਂ ਬਚ ਗਈ ਹਾਂ। ਤੇ ਇਹਦਾ ਕਹਿਣਾ ਆ ਕਿ ਜਦੋਂ ਮੈਨੂੰ ਸੁੱਟਿਆ ਗਿਆ ਤੇ ਫਿਰ ਉਦੋਂ ਨਹਿਰ ਦੇ ਵਿੱਚ ਜਾ ਕੇ ਮੇਰੇ ਹੱਥ ਖੁੱਲ ਗਏ, ਮੈਂ ਹੱਥ ਕਿਤੇ ਪਾ ਲਿਆ ਪੌੜੀ ਨੂੰ, ਫਿਰ ਚੜ੍ਹ ਆਈ ਤੇ ਗਾਂਹ ਫਿਰ ਰਸਤੇ ਦੇ ਵਿੱਚ ਮੈਨੂੰ ਬੰਦੇ ਮਿਲੇ ਨੇ, ਯਾਨੀ ਕੁਝ ਬੰਦੇ ਮਿਲੇ, ਉਹਨਾਂ ਨੇ ਸਾਂਭਿਆ ਸੰਭਾਲਿਆ, ਮੇਰਾ ਇਲਾਜ ਚੱਲਿਆ। ਮੈਂ ਕਿੱਥੇ ਆ ਮੈਂ ਇਹ ਨਹੀਂ ਦੱਸਣਾ। ਜੀ। 3 ਮਹੀਨੇ ਮੈਂ ਕਿੱਥੇ ਸੀ, 3 ਮਹੀਨੇ ਤੋਂ ਮੈਂ ਕਿੱਥੇ ਰਹਿ ਰਹੀ ਹਾਂ, ਇਹ ਨਹੀਂ ਦੱਸਣਾ। ਹਾਂ, ਮੇਰੇ ਬਾਪ ਨੂੰ ਰਿਹਾ ਕਰ ਦਿਓ ਤਾਂ ਕਿ ਉਹ ਮੇਰੇ ਜਿਹੜੇ ਭੈਣ ਭਰਾ ਹੈ ਉਹਨਾਂ ਦੀ ਪਰਵਰਿਸ਼ ਕਰ ਸਕੇ। ਉਹਦਾ ਕੋਈ ਗੁਨਾਹ ਵੀ ਹੈ ਨਹੀਂਗਾ, ਮੇਰੀ ਮਾਂ ਨੇ ਉਕਸਾ ਦਿੱਤਾ ਸੀਗਾ। ਪਹਿਲੀ ਗੱਲ ਤੇ ਗੁਰਪ੍ਰੀਤ ਜੀ, ਪੰਜਾਬ ਪੁਲਿਸ ਦੇ ਸਿਸਟਮ ਤੇ ਵੇਖੋ ਕਿ ਲਾਸ਼ ਰਿਕਵਰ ਨਹੀਂ ਹੋਈ, ਜੀ। ਡੈੱਡ ਬੋਡੀ ਤੇ ਮਿਲੀ ਨਹੀਂ, ਜੀ। ਤੇ ਨਾਲ ਦੀ ਨਾਲ ਪਰਚਾ ਦਰਜ ਕਰਕੇ ਕੋਈ ਡੈੱਡ ਬੋਡੀ ਵਾਸਤੇ ਕੋਈ ਜ਼ਿਆਦਾ ਸਰਚ ਵੀ ਨਹੀਂ ਚੱਲੀ, ਤੇ ਜੀ। ਫਿਰ ਨਾਲ ਦੀ ਨਾਲ ਇਹਨਾਂ ਨੇ ਚੱਕ ਕੇ ਉਹਨੂੰ ਅੰਦਰ ਸੁੱਟ ਦਿੱਤਾ। ਦੂਜੀ ਗੱਲ ਵੇਖੋ ਕਿ ਕੁੜੀ ਇਹ ਦੱਸਣ ਨੂੰ ਤਿਆਰ ਨਹੀਂ ਕਿ 3 ਮਹੀਨੇ ਕਿੱਥੇ ਰਹੀ ਆ। ਜੀ। ਇਹ ਵੀ ਇੰਟਰਸਟਿੰਗ ਹੈ। ਤੇ ਇਹ ਵੀ ਇੰਟਰਸਟਿੰਗ ਨਹੀਂ ਕਿ ਜਿਨ੍ਹਾਂ ਦੇ ਕੋਲ ਰਹੀ ਆ ਉਹਨਾਂ ਨੇ ਵੀ ਜ਼ਹਿਮਤ ਨਹੀਂ ਚੱਕੀ ਕਿ ਪੁਲਿਸ ਜੀ। ਨੂੰ ਸੂਚਿਤ ਕੀਤਾ ਜਾਵੇ ਜਾਂ ਤੇ ਪਰਿਵਾਰ ਨੂੰ ਸੂਚਿਤ ਕੀਤਾ ਜਾਵੇ। ਇਹਦੇ ਹੂੰ। ਵਿੱਚ ਕੀ ਇਹ ਇੱਕ ਜਿਹੜਾ ਕਹਾਣੀ ਨੇ ਕੂਹਣੀ ਮੋੜ ਕੱਟਿਆ ਹੈ, ਕੀ ਇਸ ਮੋੜ ਤੋਂ ਬਾਅਦ ਵੀ ਕੋਈ ਮੋੜ ਆਉਣ ਵਾਲਾ ਹੈ? ਜੀ। ਕਿਉਂਕਿ ਪੁਲਿਸ ਨੇ ਵੀ ਅਧਿਕਾਰਤ ਤੌਰ ਤੇ ਜਿਹੜਾ ਵਰਜ਼ਨ ਦਿੱਤਾ ਹੈ ਉਹਦੇ ਚ ਉਹ ਕਹਿੰਦੇ ਆ ਕਿ ਦੇਖੋ ਕੁੜੀ ਮਾਈਨਰ ਹੈ, ਹੁਣ ਜੀ। ਅਸੀਂ ਉਹਦੇ ਤੇ ਜ਼ਿਆਦਾ ਦਬਾਅ ਵੀ ਨਹੀਂ ਪਾ ਸਕਦੇ, ਸਖਤਾਈ ਵੀ ਨਹੀਂ ਕਰ ਸਕਦੇ ਕਿ ਦੱਸ ਕੇ ਕਿੱਥੇ ਰਹੀ। ਕਿਉਂਕਿ ਉਹ ਕਹਿੰਦੀ ਆ ਕਿ ਜੀ ਉਹਨਾਂ ਦੀ ਸੇਫਟੀ ਦਾ ਖਤਰਾ ਹੈ, ਉਹਨਾਂ ਦੇ ਮਤਲਬ ਕਿ ਪ੍ਰਾਈਵੇਸੀ ਦਾ ਖਤਰਾ ਹੈ। ਤਾਂ ਗੱਲ ਸਮਝ ਤੋਂ ਬਾਹਰ ਹੈ, ਕਿਉਂਕਿ ਜੀ। ਮਾਮਲਾ ਤੇ ਅਫੇਅਰ ਦਾ ਸੀਗਾ ਨਾ। ਕੀ ਹੂੰ। ਉਸੇ ਹੀ ਮਾਮਲੇ ਦੇ ਵਿੱਚ ਕੁਝ ਐਸਾ ਵੈਸਾ ਹੈ ਜਿਹਦੇ ਚ ਜੀ। ਕੁੜੀ ਜਾਂ ਪੁਲਿਸ ਕੁਝ ਦੱਸਣ ਤੋਂ ਜ਼ਿਆਦਾ ਸੰਕੋਚ ਕਰ ਰਹੀ ਹੈ? ਪਰ ਪੁਲਿਸ ਵੀ ਹੁਣ ਫਸੀ ਪਈ ਹੈ ਕਿ ਪੁਲਿਸ ਨੇ ਤੇ ਜੀ। ਵੀਡੀਓ ਨਹੀਂ ਬਣਵਾਈ, ਕਿਉਂਕਿ ਹੂੰ। ਪੁਲਿਸ ਨੇ ਇੱਕ ਐਸੇ ਮਾਮਲੇ ਦੇ ਵਿੱਚ ਬੰਦੇ ਨੂੰ ਅੰਦਰ ਕੀਤਾ ਹੋਇਆ ਹੈ ਜਿਹਦਾ ਜਿਹਦਾ ਉਹ ਕਤਲ ਕਰ ਰਹੇ ਨੇ, ਦੱਸ ਰਹੇ ਨੇ, ਤਾਂ ਉਹ ਤਾਂ ਜਿਉਂਦਾ ਹੈ, ਅੱਜ ਨਹੀਂ ਕੱਲ ਉਹਨੇ ਤੇ ਆ ਹੀ ਜਾਣਾ। ਜੀ। ਤਾਂ ਜੀ। ਕੀ ਪੁਲਿਸ ਨੇ ਤਾਂ ਨਹੀਂ ਇਹ ਸਾਰਾ ਕੁਝ ਕੀਤਾ? ਸੋ ਕਾਫੀ ਇੰਟਰਸਟਿੰਗ ਹੈ ਜੀ। ਜੀ। ਸੋ ਵੇਖਾਂਗੇ ਇਸ ਮਾਮਲੇ ਦੇ ਵਿੱਚ ਅੱਗੇ ਹੁਣ ਕੀ ਬਣਦਾ ਹੈ। ਜਿਵੇਂ ਵੀ ਹੋਵੇਗਾ ਤੁਹਾਡੇ ਨਾਲ ਅੱਗੇ ਸਾਂਝ ਪਾਉਂਦੇ ਰਹਾਂਗੇ। ਤੇ ਇੱਥੇ ਹੀ ਪ੍ਰੋਗਰਾਮ ਦਾ ਹੁੰਦਾ ਜੀ ਸਮਾਂ ਸਮਾਪਤ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।